ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾ ਸਪਰਿੰਗਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 27 ਜੂਨ 2021 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਕ੍ਰਿਸਚੀਅਨ ਸਾਇੰਸ, ਸੁਨਹਿਰੀ ਮਤਨ ਯਰਮੀਆ। ਕੀ ਜਲਾਦ ਵਿੱਚ ਰੋਗਨ ਬਿਲਸਾਨ ਨਹੀਂ ਹੈ? ਕੀ ਉੱਥੇ ਕੋਈ ਹਕੀਮ ਨਹੀਂ? ਮੇਰੀ ਕੌਮ ਦੀ ਧੀ ਸ਼ਫਾ ਕਿਉਂ ਨਹੀਂ ਪਾਉਂਦੀ? ਜਵਾਬੀ ਪੜ੍ਹਾਈ ਯਰਮੀਆ ਮੁਕਾਸ਼ਫਾ। ਇਸ ਲਈ ਵੀ ਖੁਦਾਵੰਦ ਇੰਜ ਆਖਦਾ ਹੈ ਵੀ ਤੇਰੀ ਖਸਤਗੀ ਲਾ ਇਲਾਜ ਤੇ ਤੇਰਾ ਜ਼ਖਮ ਬਹੁਤ ਪੀੜ ਵਾਲਾ ਹੈ। ਤੇਰਾ ਹਮਾਇਤੀ ਕੋਈ ਨਹੀਂ ਜਿਹੜਾ ਤੇਰੇ ਦਾਰੂ ਪੱਟੀ ਕਰੇ। ਤੇਰੇ ਕੋਲ ਕੋਈ ਸ਼ਫਾ ਦੇਣ ਵਾਲੀ ਦਵਾਈ ਨਹੀਂ ਹੈ। ਕਿਉਂ ਜੇ ਮੈਂ ਫਿਰ ਤੈਨੂੰ ਸਿਹਤਮੰਦੀ ਤੇ ਤੇਰੇ ਜ਼ਖਮਾਂ ਤੋਂ ਸ਼ਫਾ ਦੇਵਾਂਗਾ। ਇਹਦੇ ਬਾਅਦ ਨਾ ਕਦੀ ਉਹਨਾਂ ਨੂੰ ਭੁੱਖ ਲੱਗੇਗੀ ਨਾ ਪਿਆਸ, ਤੇ ਨਾ ਕਦੀ ਉਹਨਾਂ ਨੂੰ ਧੁੱਪ ਸਤਾਵੇਗੀ ਨਾ ਗਰਮੀ। ਇਸ ਲਈ ਵੀ ਜਿਹੜਾ ਲੇਲਾ ਤਖਤ ਦੇ ਵਿਚਕਾਰ ਹੈ ਉਹ ਉਹਨਾਂ ਦੀ ਗਲਾਬਾਨੀ ਕਰੇਗਾ ਤੇ ਉਹਨਾਂ ਨੂੰ ਹਯਾਤੀ ਦੇ ਚਸ਼ਮਿਆਂ ਦੇ ਕੋਲ ਲੈ ਜਾਵੇਗਾ, ਤੇ ਰੱਬ ਉਹਨਾਂ ਦੀਆਂ ਅੱਖੀਆਂ ਦੇ ਸਾਰੇ ਅਥਰੂ ਪੂੰਝ ਦੇਵੇਗਾ। ਫਿਰ ਉਹਨੇ ਮੈਨੂੰ ਬਲੋਰ ਵਾਂਗਰ ਚਮਕਦੇ ਹਯਾਤੀ ਦੇ ਪਾਣੀ ਦਾ ਇੱਕ ਰੁੱਖ ਵਿਖਾਇਆ, ਜਿਹੜਾ ਰੱਬ ਤੇ ਲੇਲੇ ਦੇ ਤਖਤ ਵਿੱਚੋਂ ਨਿਕਲ ਕੇ ਉਸ ਸੜਕ ਦੇ ਵਿਚਕਾਰ ਵਗਦਾ ਸੀ। ਤੇ ਦਰਿਆ ਦੇ ਆਰ ਪਾਰ ਹਯਾਤੀ ਦਾ ਰੁੱਖ ਸੀ। ਉਹਦੇ ਵਿੱਚ 12 ਕਿਸਮਾਂ ਦੇ ਫਲ ਆਉਂਦੇ ਸੀ ਤੇ ਉਹ ਹਰ ਮਹੀਨੇ ਵੱਧਦਾ ਸੀ, ਤੇ ਉਸ ਰੁੱਖ ਦੇ ਪੱਤਰਾਂ ਨਾਲ ਕੌਮਾਂ ਨੂੰ ਸ਼ਫਾ ਹੁੰਦੀ ਸੀ। ਦਰਸੀਵਾਜ਼ ਬਾਈਬਲ ਵਿੱਚੋਂ ਖਰੂਜ। ਕਿਉਂ ਜੇ ਮੈਂ ਖੁਦਾਵੰਦ ਤੈਨੂੰ ਸ਼ਫਾ ਦੇਣ ਵਾਲਾ ਵਾਂ। ਯਰਮੀਆ। ਖੁਦਾਵੰਦ ਇੰਜ ਆਖਦਾ ਹੈ ਭਈ ਮਲਾਉਨ ਹੈ ਉਹ ਬੰਦਾ ਜਿਹੜਾ ਇਨਸਾਨ ਉੱਤੇ ਭਰੋਸਾ ਕਰਦਾ ਹੈ ਤੇ ਬਸ਼ਰ ਨੂੰ ਆਪਣੀ ਬਾਂਹ ਸਮਝਦਾ ਹੈ, ਤੇ ਜਿਹਦਾ ਦਿਲ ਖੁਦਾਵੰਦ ਵੱਲੋਂ ਵਰਗਸ਼ਤਾ ਹੋ ਜਾਂਦਾ ਹੈ। ਕਿਉਂ ਜੇ ਉਹ ਰਤਮਾਂ ਵਾਂਗਰ ਹੋਵੇਗਾ ਜਿਹੜਾ ਬਿਆਬਾਨ ਵਿੱਚ ਹੈ ਤੇ ਕਦੀ ਭਲਾਈ ਨਾ ਵੇਖੇਗਾ, ਬਲਕਿ ਬਿਆਬਾਨ ਦੀਆਂ ਪਾਣੀ ਤੋਂ ਬਗੈਰ ਥਾਵਾਂ ਵਿੱਚ ਤੇ ਗੈਰ ਆਬਾਦ ਧਰਤੀ ਵਿੱਚ ਰਵੇਗਾ। ਧੰਨ ਹੈ ਉਹ ਬੰਦਾ ਜਿਹੜਾ ਖੁਦਾਵੰਦ ਉੱਤੇ ਭਰੋਸਾ ਕਰਦਾ ਹੈ ਤੇ ਜਿਹਦੀ ਆਸ ਦੀ ਥਾਂ ਖੁਦਾਵੰਦ ਹੈ। ਕਿਉਂ ਜੇ ਉਹ ਉਸ ਰੁੱਖ ਵਾਂਗਰ ਹੈ ਜਿਹੜਾ ਪਾਣੀ ਵਿੱਚ ਲਾਇਆ ਜਾਵੇ ਤੇ ਆਪਣੀ ਜੜ ਦਰਿਆ ਵੱਲ ਵਧਾਵੇ, ਤੇ ਜਦ ਗਰਮੀ ਆਵੇ ਤੇ ਉਹਨੂੰ ਕੁਝ ਖਤਰਾ ਨਾ ਹੋਵੇ, ਬਲਕਿ ਉਹਦੇ ਪੱਤਰ ਹਰੇ ਰਹਿਣ ਤੇ ਖੁਸ਼ਕਸਾਲੀ ਦਾ ਉਹਨੂੰ ਕੋਈ ਡਰ ਨਾ ਹੋਵੇ ਤੇ ਫਲ ਲਿਆਉਣ ਤੋਂ ਬਾਜ਼ ਨਾ ਆਵੇ। ਦਿਲ ਸਾਰੀਆਂ ਸ਼ੈਵਾਂ ਤੋਂ ਬਹੁਤਾ ਹੀਲਾਬਾਜ਼ ਤੇ ਲਾ ਇਲਾਜ ਹੈ, ਉਹਨੂੰ ਕੌਣ ਲੱਭ ਸਕਦਾ ਹੈ? ਮੈਂ ਖੁਦਾਵੰਦ ਦਿਲ ਤੇ ਦਿਮਾਗ ਨੂੰ ਜਾਂਚਦਾ ਤੇ ਅਜ਼ਮਾਨਾ ਵਾਂ, ਤਾਂ ਜੋ ਹਰ ਬੰਦੇ ਨੂੰ ਉਹਦੇ ਚਾਲ ਚਲਣ ਦੇ ਮੁਤਾਬਕ ਤੇ ਉਹਦੇ ਫਲ ਦੇ ਮੁਤਾਬਕ ਬਦਲਾ ਦੇਵਾਂ। ਸਾਡੇ ਮੁਕੱਦਸ ਦਾ ਮਕਾਨ ਸ਼ੁਰੂ ਤੋਂ ਹੀ ਮੁਕਰਰ ਕੀਤਾ ਹੋਇਆ ਜਲਾਲੀ ਤਖਤ ਹੈ। ਐ ਖੁਦਾਵੰਦ ਇਸਰਾਈਲ ਦੀ ਆਸ ਦੀ ਥਾਂ, ਤੈਨੂੰ ਤਰਕ ਕਰਨ ਵਾਲੇ ਸਾਰੇ ਸ਼ਰਮਿੰਦਾ ਹੋਣਗੇ। ਮੈਨੂੰ ਤਰਕ ਕਰਨ ਵਾਲੇ ਮਿੱਟੀ ਵਿੱਚ ਮਿਲ ਜਾਣਗੇ, ਕਿਉਂ ਜੇ ਉਹਨਾਂ ਨੇ ਜਿਹੜਾ ਹਯਾਤੀ ਦੇ ਪਾਣੀ ਦਾ ਚਸ਼ਮਾ ਹੈ ਉਹਨੂੰ ਤਰਕ ਕਰ ਦਿੱਤਾ। ਐ ਖੁਦਾਵੰਦ ਤੂੰ ਮੈਨੂੰ ਸ਼ਫਾ ਦੇਵੇਂ ਤੇ ਮੈਂ ਸ਼ਫਾ ਪਾਵਾਂਗਾ। ਤੂੰ ਹੀ ਬਚਾਵੇਂ ਤੇ ਬਚਾਂਗਾ, ਕਿਉਂ ਜੇ ਤੂੰ ਮੇਰਾ ਫਖਰ ਹੈ। ਤਵਾਰੀਖ। ਤੇ ਜੇ ਮੇਰੇ ਲੋਕੀ ਜਿਹੜੇ ਮੇਰੇ ਨਾਂ ਤੋਂ ਖਵਾਉਂਦੇ ਨੇ ਖਾਕਸਾਰ ਬਣ ਕੇ ਦੁਆ ਕਰਨ ਤੇ ਮੈਨੂੰ ਵੇਖਣ ਦੇ ਤਾਲਬ ਹੋਣ ਤੇ ਆਪਣੀਆਂ ਬੁਰੀਆਂ ਰਾਵਾਂ ਤੋਂ ਫਿਰਨ, ਤੇ ਮੈਂ ਅਸਮਾਨ ਉੱਤੋਂ ਸੁਣ ਕੇ ਉਹਨਾਂ ਦਾ ਪਾਪ ਮਾਫ ਕਰਾਂਗਾ ਤੇ ਉਹਨਾਂ ਦੇ ਮੁਲਕ ਨੂੰ ਬਹਾਲ ਕਰਾਂਗਾ। ਯਸਾਇਆ। ਜਿਹੜੇ ਲੋਕੀ ਹਨੇਰੇ ਵਿੱਚ ਟੁਰਦੇ ਸੀ ਉਹਨਾਂ ਨੇ ਬੜੀ ਲੋ ਵੇਖੀ। ਜਿਹੜੇ ਮੌਤ ਦੇ ਪਰਛਾਵੇਂ ਵਾਲੇ ਮੁਲਕ ਵਿੱਚ ਰਹਿੰਦੇ ਸੀ ਉਹਨਾਂ ਉੱਤੇ ਨੂਰ ਚਮਕਿਆ। ਇਸ ਲਈ ਸਾਡੇ ਲਈ ਇੱਕ ਮੁੰਡਾ ਜੰਮਿਆ ਤੇ ਸਾਨੂੰ ਇੱਕ ਪੁੱਤਰ ਦਿੱਤਾ ਗਿਆ। ਸਲਤਨਤ ਉਹਦੇ ਮੋਢਿਆਂ ਉੱਤੇ ਹੋਵੇਗੀ ਤੇ ਉਹਦਾ ਨਾਂ ਅਜੀਬ, ਮਸ਼ੀਰ, ਕਾਦਰ ਖੁਦਾ, ਅਬਦੀਅਤ ਦਾ ਪਿਓ, ਸਲਾਮਤੀ ਦਾ ਸ਼ਹਿਜ਼ਾਦਾ ਹੋਵੇਗਾ। ਉਹਦੀ ਸਲਤਨਤ ਦੇ ਇਕਬਾਲ ਤੇ ਸਲਾਮਤੀ ਦੀ ਇੰਤਹਾ ਨਾ ਹੋਵੇਗੀ। ਉਹ ਦਾਊਦ ਦੇ ਤਖਤ ਤੇ ਉਹਦੀ ਮੁਮਲਕਤ ਉੱਤੇ ਅੱਜ ਤੋਂ ਹਮੇਸ਼ਾ ਤੀਕਰ ਹੁਕਮਰਾਨੀ ਕਰੇਗਾ ਤੇ ਅਦਾਲਤ ਤੇ ਸੱਚਾਈ ਨਾਲ ਉਹਨਾਂ ਨੂੰ ਕਾਇਮ ਕਰੇਗਾ। ਰਬੁਲ ਅਫਵਾਜ ਦੀ ਗਯੂਰੀ ਇਹ ਕਰੇਗੀ।
ਮਰਕਸ। ਯਿਸੂ ਮਸੀਹ ਰੱਬ ਦੇ ਪੁੱਤਰ ਦੀ ਖੁਸ਼ਖਬਰੀ ਦਾ ਸ਼ੁਰੂ। ਫਿਰ ਯੂਹੰਨਾ ਦੇ ਫੜਵਾਏ ਜਾਣ ਤੋਂ ਬਾਅਦ ਯਿਸੂ ਨੇ ਗਲੀਲ ਵਿੱਚ ਆ ਕੇ ਰੱਬ ਦੀ ਬਾਦਸ਼ਾਹੀ ਦੀ ਮੁਨਾਦੀ ਕੀਤੀ ਤੇ ਆਖਿਆ ਵੀ ਵੇਲਾ ਪੂਰਾ ਹੋ ਗਿਆ ਏ, ਰੱਬ ਦੀ ਬਾਦਸ਼ਾਹੀ ਨੇੜੇ ਆ ਗਈ ਏ, ਤੌਬਾ ਕਰੋ ਤੇ ਖੁਸ਼ਖਬਰੀ ਉੱਤੇ ਈਮਾਨ ਲਿਆਓ। ਫਿਰ ਉਹ ਕੁਫਰਨਹੂਮ ਵਿੱਚ ਦਾਖਲ ਹੋਏ ਤੇ ਉਹ ਫਿਲਫੌਰ ਸਬਤ ਦੇ ਦਿਨ ਇਬਾਦਤਖਾਨੇ ਵਿੱਚ ਜਾ ਕੇ ਤਾਲੀਮ ਦੇਣ ਲੱਗਿਆ ਤੇ ਲੋਕੀ ਉਹਦੀ ਤਾਲੀਮ ਤੋਂ ਹੈਰਾਨ ਹੋਏ, ਕਿਉਂ ਜੇ ਉਹ ਉਹਨਾਂ ਨੂੰ ਫਕੀਆਂ ਵਾਂਗਰ ਨਹੀਂ ਬਲਕਿ ਸਾਹਬੇ ਇਖਤਿਆਰ ਵਾਂਗਰ ਤਾਲੀਮ ਦਿੰਦਾ ਸੀ। ਤੇ ਫਿਲਫੌਰ ਉਹਨਾਂ ਦੇ ਇਬਾਦਤਖਾਨੇ ਵਿੱਚ ਉਹਨਾਂ ਨੂੰ ਇੱਕ ਬੰਦਾ ਮਿਲਿਆ ਜਿਹਦੇ ਵਿੱਚ ਨਾਪਾਕ ਰੂਹ ਸੀ। ਉਹ ਇਹ ਆਖਦਿਆਂ ਚਿল্ਲਾਇਆ ਭਈ ਐ ਯਿਸੂ ਨਾਸਰੀ, ਸਾਨੂੰ ਤੇਰੇ ਨਾਲ ਕੀ ਕੰਮ? ਕੀ ਤੂੰ ਸਾਨੂੰ ਹਲਾਕ ਕਰਨ ਆਇਆ ਹੈ? ਯਿਸੂ ਨੇ ਉਹਨੂੰ ਝਿੜਕ ਕੇ ਆਖਿਆ, ਚੁੱਪ ਰਹਿ ਤੇ ਇਹਦੇ ਵਿੱਚੋਂ ਨਿਕਲ ਜਾ। ਇਸ ਤਰ੍ਹਾਂ ਉਹ ਨਾਪਾਕ ਰੂਹ ਉਹਨੂੰ ਮਰੋੜ ਕੇ ਤੇ ਬੜੀ ਆਵਾਜ਼ ਨਾਲ ਚਿল্ਲਾ ਕੇ ਉਹਦੇ ਵਿੱਚੋਂ ਨਿਕਲ ਗਈ ਤੇ ਉਹ ਫਿਲਫੌਰ ਇਬਾਦਤਖਾਨੇ ਵਿੱਚੋਂ ਨਿਕਲ ਕੇ ਯਾਕੂਬ ਤੇ ਯੂਹੰਨਾ ਦੇ ਨਾਲ ਸ਼ਮਊਨ ਤੇ ਇੰਦਰੀਆਸ ਦੇ ਘਰ ਆਏ। ਸ਼ਮਊਨ ਦੀ ਸੱਸ ਨੂੰ ਤਾਪ ਚੜੀ ਸੀ ਤੇ ਉਹਨਾਂ ਨੇ ਫਿਲਫੌਰ ਉਹਦੀ ਖਬਰ ਉਹਨੂੰ ਦਿੱਤੀ। ਉਹਨੇ ਕੋਲ ਜਾ ਕੇ ਤੇ ਉਹਦਾ ਹੱਥ ਫੜ ਕੇ ਉਹਨੂੰ ਚੁੱਕਿਆ ਤੇ ਤਾਪ ਉਹਦੇ ਉੱਤੋਂ ਉਤਰ ਗਈ ਤੇ ਉਹ ਉਹਨਾਂ ਦੀ ਸੇਵਾ ਕਰਨ ਲੱਗੀ। ਸ਼ਾਮ ਨੂੰ ਜਦ ਸੂਰਜ ਡੁੱਬ ਗਿਆ ਤੇ ਲੋਕੀ ਸਾਰੇ ਬਿਮਾਰਾਂ ਨੂੰ ਤੇ ਉਹਨਾਂ ਨੂੰ ਜਿਨ੍ਹਾਂ ਵਿੱਚ ਬਦਰੂਹਾਂ ਸੀ ਉਹਦੇ ਕੋਲ ਲਿਆਏ ਤੇ ਉਹਨੇ ਬਥੇਰਿਆਂ ਨੂੰ ਜਿਹੜੇ ਵੱਖਰੀਆਂ ਵੱਖਰੀਆਂ ਬਿਮਾਰੀਆਂ ਵਿੱਚ ਗ੍ਰਿਫਤਾਰ ਸੀ ਚੰਗਾ ਕੀਤਾ। ਮਰਕਸ। ਫਿਰ ਇੱਕ ਔਰਤ ਜਿਹਦੇ 12 ਵਰ੍ਹਿਆਂ ਤੋਂ ਖੂਨ ਜਾਰੀ ਸੀ ਤੇ ਉਹ ਕਈ ਤਬੀਬਾਂ ਤੋਂ ਤਕਲੀਫ ਸਹਿ ਚੁੱਕੀ ਸੀ ਤੇ ਆਪਣਾ ਸਾਰਾ ਮਾਲ ਖਰਚ ਕਰਕੇ ਵੀ ਉਹਨੂੰ ਕੁਝ ਫਾਇਦਾ ਨਹੀਂ ਹੋਇਆ ਸੀ, ਬਲਕਿ ਬਹੁਤੀ ਬਿਮਾਰ ਹੋ ਗਈ ਸੀ। ਯਿਸੂ ਦਾ ਹਾਲ ਸੁਣ ਕੇ ਜੱਥੇ ਵਿੱਚੋਂ ਉਹਦੇ ਮਗਰ ਆਈ ਤੇ ਉਹਦੇ ਲਿਬਾਸ ਨੂੰ ਛੂਹਿਆ, ਕਿਉਂ ਜੇ ਉਹ ਆਖਦੀ ਸੀ ਕਿ ਜੇ ਮੈਂ ਉਹਦੇ ਲਿਬਾਸ ਨੂੰ ਛੂ ਲਵਾਂਗੀ ਤੇ ਚੰਗੀ ਹੋ ਜਾਵਾਂਗੀ। ਤੇ ਫੌਰਨ ਉਹਦਾ ਖੂਨ ਵਗਣਾ ਬੰਦ ਹੋ ਗਿਆ ਤੇ ਉਹਨੇ ਆਪਣੇ ਬਦਨ ਵਿੱਚ ਮਹਿਸੂਸ ਕੀਤਾ ਵੀ ਮੈਂ ਇਸ ਬਿਮਾਰੀ ਤੋਂ ਸ਼ਿਫਾ ਪਾਈ। ਯਿਸੂ ਨੇ ਫੌਰਨ ਆਪਣੇ ਆਪ ਵਿੱਚ ਜਾਣ ਕੇ ਭਈ ਮੇਰੇ ਵਿੱਚੋਂ ਕੂਵਤ ਨਿਕਲੀ, ਉਸ ਜੱਥੇ ਵਿੱਚ ਮਗਰ ਮੁੜ ਕੇ ਆਖਿਆ, ਕਿਹਨੇ ਮੇਰਾ ਲਿਬਾਸ ਛੂਹਿਆ? ਉਹਦੇ ਚੇਲਿਆਂ ਨੇ ਆਖਿਆ, ਤੂੰ ਵੇਖਦਾ ਹੈ ਜੱਥਾ ਤੇਰੇ ਉੱਤੇ ਡਿੱਗਦਾ ਪਿਆ ਹੈ ਤੇ ਤੂੰ ਆਖਦਾ ਹੈ ਵੀ ਮੈਨੂੰ ਕਿਹਨੇ ਛੂਹਿਆ? ਉਹਨੇ ਚਾਰਾਂ ਪਾਸੇ ਨਿਗਾਹ ਕੀਤੀ ਤਾਂ ਜੋ ਜਿੰਨੇ ਇਹ ਕੰਮ ਕੀਤਾ ਉਹਨੂੰ ਵੇਖੇ। ਉਹ ਔਰਤ ਜੋ ਕੁਝ ਉਹਦੇ ਤੋਂ ਹੋਇਆ ਸੀ ਮਹਿਸੂਸ ਕਰਕੇ ਡਰਦੀ ਤੇ ਕੰਬਦੀ ਹੋਈ ਉਹਦੇ ਅੱਗੇ ਡਿੱਗ ਪਈ ਤੇ ਸਾਰਾ ਹਾਲ ਸੱਚ-ਸੱਚ ਉਹਨੂੰ ਆਖ ਦਿੱਤਾ। ਉਹਨੇ ਉਹਨੂੰ ਆਖਿਆ, ਧੀਏ, ਤੇਰੇ ਈਮਾਨ ਨਾਲ ਤੈਨੂੰ ਸ਼ਿਫਾ ਮਿਲੀ, ਸਲਾਮਤ ਟੁਰ ਜਾ ਤੇ ਆਪਣੀ ਬਿਮਾਰੀ ਤੋਂ ਬਚੀ ਰਹਿ। ਯੂਹੰਨਾ। ਮੈਂ ਤੁਹਾਨੂੰ ਸੱਚ ਆਖਦਾ ਵਾਂ ਵੀ ਜਿਹੜਾ ਮੇਰੇ ਉੱਤੇ ਈਮਾਨ ਰੱਖਦਾ ਏ ਇਹ ਕੰਮ ਜਿਹੜੇ ਮੈਂ ਕਰਦਾ ਵਾਂ ਉਹ ਵੀ ਕਰੇਗਾ, ਬਲਕਿ ਇਹਨਾਂ ਤੋਂ ਵੀ ਵੱਡੇ ਕੰਮ ਕਰੇਗਾ, ਕਿਉਂ ਜੇ ਮੈਂ ਪਿਓ ਦੇ ਕੋਲ ਜਾਣਾ ਵਾਂ। ਯਾਕੂਬ। ਜੇ ਤੁਹਾਡੇ ਵਿੱਚੋਂ ਕੋਈ ਮੁਸੀਬਤ ਦਾ ਮਾਰਿਆ ਹੋਵੇ ਤੇ ਉਹ ਦੁਆ ਕਰੇ, ਜੇ ਤੁਹਾਡੇ ਵਿੱਚੋਂ ਕੋਈ ਬਿਮਾਰ ਹੋਵੇ ਤੇ ਕਲੀਸਿਆ ਦੇ ਬਜ਼ੁਰਗਾਂ ਨੂੰ ਬੁਲਾਵੇ ਤੇ ਉਹ ਖੁਦਾਵੰਦ ਦੇ ਨਾਂ ਤੋਂ ਉਹਨੂੰ ਤੇਲ ਮਲ ਕੇ ਉਹਦੇ ਲਈ ਦੁਆ ਕਰਨ। ਜਿਹੜੀ ਦੁਆ ਈਮਾਨ ਨਾਲ ਹੋਵੇਗੀ ਉਹਦੇ ਪਰੋਂ ਬਿਮਾਰ ਬਚ ਜਾਵੇਗਾ ਤੇ ਖੁਦਾਵੰਦ ਉਹਨੂੰ ਚੁੱਕ ਕੇ ਖਿਲਾਰ ਦੇਵੇਗਾ ਤੇ ਜੇ ਉਹਨੇ ਪਾਪ ਕੀਤੇ ਹੋਣ ਤੇ ਉਹਨਾਂ ਦੀ ਵੀ ਮਾਫੀ ਹੋ ਜਾਵੇਗੀ। ਹੁਣ ਮੈਂ ਮੀਰ ਬੇਕਰ ਰੇਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਸਾਨੂੰ ਦਵਾਸਾਜ਼ੀ ਨੂੰ ਛੱਡ ਕੇ ਮੌਜੂਦਾਤ ਦੇ ਇਲਮ ਯਾਨੀ ਸੱਚੀ ਹਸਤੀ ਦੀ ਸਾਇੰਸ ਵੱਲ ਧਿਆਨ ਦੇਣਾ ਚਾਹੀਦਾ ਹੈ। ਸਾਨੂੰ ਸ਼ੈਵਾਂ ਦੇ ਬਸ ਬਾਹਰ ਵਾਲੇ ਫਹਿਮ ਨੂੰ ਮੰਨਣ ਦੀ ਬਜਾਏ ਹਕੀਕਤ ਪਸੰਦੀ ਦੀ ਡੂੰਘਾਈ ਨੂੰ ਵੇਖਣਾ ਚਾਹੀਦਾ ਹੈ। ਕੀ ਅਸੀਂ ਅਨਾਨਾਸ ਦੇ ਰੁੱਖ ਤੋਂ ਆੜੂ ਲੈ ਸਕਦੇ ਹਾਂ ਜਾਂ ਹਸਤੀ ਦੀ ਹਮ-ਆਹੰਗੀ ਤੋਂ ਮੁਖਾਲਫਤ ਸਿੱਖ ਸਕਦੇ ਹਾਂ? ਸਾਰੀ ਬਿਮਾਰੀ ਦੀ ਹਾਸਲ ਹੋਣ ਵਾਲੀ ਵਜ੍ਹਾ ਤੇ ਨਿਉ ਡਰ, ਲਾਇਲਮੀ ਤੇ ਪਾਪ ਏ। ਬਿਮਾਰੀ ਹਮੇਸ਼ਾ ਗਲਤ ਸੋਚ ਦੇ ਪਾਰੋਂ ਤਰਗੀਬ ਪਾਉਂਦੀ ਏ, ਜਿਹੜੀ ਸ਼ਾਵਰੀ ਤੌਰ ਤੇ ਕਬੂਲ ਕੀਤੀ ਜਾਂਦੀ ਏ, ਨਾ ਕਿ ਬਰਬਾਦ ਕੀਤੀ ਜਾਂਦੀ ਏ। ਬਿਮਾਰੀ ਖਾਰਜੀ ਖਿਆਲ ਦੀ ਇੱਕ ਸੂਰਤ ਏ। ਡਾਕਟਰਾਂ ਨੂੰ ਆਪਣੇ ਮਰੀਜ਼ਾਂ ਦੇ ਜ਼ਿਹਨਾਂ ਵਿੱਚ ਬਿਮਾਰੀ ਨਹੀਂ ਪਾਣੀ ਨਹੀਂ ਚਾਹੀਦੀ, ਜਿਵੇਂ ਵੀ ਉਹ ਅਕਸਰ ਕਰਦੇ ਨੇ, ਇਹ ਆਖਦਿਆਂ ਹੋਏ ਵੀ ਫਲਾਂ ਬਿਮਾਰੀ ਇੱਕ ਪੱਕੀ ਅਸਲੀਅਤ ਏ, ਹਾਲਾਂਕਿ ਇਹਦੇ ਤੋਂ ਵੀ ਪਹਿਲਾਂ ਕਿ ਉਹ ਉਸ ਮਾਦੀ ਯਕੀਨ ਦੇ ਰਾਹੀਂ ਬਿਮਾਰੀ ਦਾ ਇਲਾਜ ਕਰਨ ਦੀ ਕੋਸ਼ਿਸ਼ ਕਰਨ ਜਿਹਦਾ ਉਹ ਹੌਸਲਾ ਵਧਾ ਰਹੇ ਹੁੰਦੇ ਨੇ।
ਖਿਆਲਾਂ ਨੂੰ ਡਰ ਨਾਲ ਸਜਾਉਣ ਦੀ ਬਜਾਏ ਉਹਨਾਂ ਨੂੰ ਉਸ ਇਲਾਹੀ ਮੁਹੱਬਤ ਦੇ ਅਸਰ ਦੇ ਪਾਰੋਂ ਜਿਹੜਾ ਖੌਫ ਨੂੰ ਦੂਰ ਕਰਦਾ ਹੈ, ਮਾਦੀ ਸਿਆਣ ਦੇ ਹੰਗਾਮਾ ਖੇਜ਼ ਅਨਸਰ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਬਿਮਾਰ ਉਸ ਜ਼ਿਹਨੀ ਮਰਹਲੇ ਦੇ ਬਾਰੇ ਕੁਝ ਨਹੀਂ ਜਾਣਦੇ ਜਿਨ੍ਹਾਂ ਨਾਲ ਉਹ ਮਾੜੇ ਹੋ ਰਹੇ ਹੁੰਦੇ ਨੇ, ਤੇ ਇਹਦੇ ਨਾਲ ਉਸ ਮਾਬਾਦੁਲ ਤਬੀਆਤੀ ਤਰੀਕੇ ਦੇ ਬਾਰੇ ਕੁਝ ਨਹੀਂ ਜਾਣਦੇ ਜਿਹਦੇ ਰਾਹੀਂ ਉਹ ਸ਼ਿਫਾਯਾਬ ਹੋ ਸਕਦੇ ਨੇ। ਜੇ ਉਹ ਆਪਣੀ ਬਿਮਾਰੀ ਦੇ ਬਾਰੇ ਪੁੱਛਦੇ ਨੇ, ਉਹਨਾਂ ਨੂੰ ਬਸ ਉਹ ਹੀ ਦੱਸੋ ਜੋ ਕੁਝ ਜਾਣਨਾ ਉਹਨਾਂ ਲਈ ਠੀਕ ਹੈ। ਉਹਨਾਂ ਨੂੰ ਯਕੀਨ ਦਿਵਾਓ ਭਈ ਉਹ ਆਪਣੀ ਬਿਮਾਰੀ ਦੇ ਬਾਰੇ ਕੁਝ ਬਹੁਤਾ ਹੀ ਸੋਚਦੇ ਨੇ ਤੇ ਉਹਨਾਂ ਨੇ ਪਹਿਲਾਂ ਹੀ ਇਸ ਮੌਜੂ ਦੇ ਬਾਰੇ ਬਹੁਤ ਕੁਝ ਸੁਣਿਆ ਹੋਇਆ ਹੈ। ਉਹਨਾਂ ਦੀ ਸੋਚ ਨੂੰ ਉਹਨਾਂ ਦੇ ਬਦਨਾਂ ਦੀ ਬਜਾਏ ਵੱਡੀਆਂ ਗੱਲਾਂ ਵੱਲ ਲਿਆਉਣ ਦੀ ਕੋਸ਼ਿਸ਼ ਕਰੋ। ਉਹਨਾਂ ਨੂੰ ਤਾਲੀਮ ਦਿਓ ਭਈ ਉਹਨਾਂ ਦੀ ਹਸਤੀ ਰੂਹ ਦੇ ਪਾਰੋਂ ਕਾਇਮ ਹੈ, ਨਾ ਭਈ ਮਾਦੇ ਦੇ ਪਾਰੋਂ, ਤੇ ਇਹ ਭਈ ਉਹ ਰੱਬ ਇਲਾਹੀ ਮੁਹੱਬਤ ਵਿੱਚ ਹੀ ਸਿਹਤਮੰਦੀ, ਅਮਨ ਤੇ ਹਮਾਂਗੀ ਪਾਉਂਦੇ ਨੇ। ਤੁਸੀਂ ਆਖੋ ਵੀ ਇੱਕ ਫੋੜਾ ਦਰਦਨਾਕ ਹੁੰਦਾ ਹੈ, ਪਰ ਇਹ ਮੁਮਕਿਨ ਨਹੀਂ, ਕਿਉਂ ਜੇ ਮਾਦਾ ਸਿਆਣ ਦੇ ਬਗੈਰ ਦਰਦਨਾਕ ਨਹੀਂ ਹੈ। ਸੋਜ ਤੇ ਸਾੜ ਦੇ ਰਾਹੀਂ ਇੱਕ ਫੋੜਾ ਬਸ ਦਰਦ ਉੱਤੇ ਇੱਕ ਯਕੀਨ ਨੂੰ ਜ਼ਾਹਿਰ ਕਰਦਾ ਹੈ, ਤੇ ਇਹ ਯਕੀਨ ਹੀ ਫੋੜਾ ਖਵਾਉਂਦਾ ਹੈ। ਹੁਣ ਆਪਣੇ ਮਰੀਜ਼ ਨੂੰ ਜ਼ਿਹਨੀ ਤੌਰ ਤੇ ਸੱਚਾਈ ਦੀ ਡੂੰਘੀ ਤਵੱਜੋ ਦੀ ਹਦਾਇਤ ਕਰੋ, ਤੇ ਇਹਦੇ ਨਾਲ ਛੇਤੀ ਉਹ ਫੋੜਾ ਠੀਕ ਹੋ ਜਾਵੇਗਾ। ਇਹ ਅਸਲੀਅਤ ਵੀ ਜਿੱਥੇ ਫਾਨੀ ਸਿਆਣ ਪੀੜ ਨੂੰ ਮਹਿਸੂਸ ਕਰਨ ਲਈ ਨਹੀਂ ਹੋਵੇਗੀ, ਉੱਥੇ ਪੀੜ ਮੌਜੂਦ ਨਹੀਂ ਹੋਵੇਗੀ। ਇਹ ਇਸ ਗੱਲ ਦਾ ਸਬੂਤ ਹੈ ਭਈ ਇਹ ਨਾਮ ਨਿਹਾਦ ਸਿਆਣ ਆਪ ਆਪਣੀ ਪੀੜ ਬਣਾਉਂਦੀ ਹੈ, ਯਾਨੀ ਪੀੜ ਉੱਤੇ ਆਪਣੇ ਆਪ ਦਾ ਯਕੀਨ। ਕ੍ਰਿਸਚਨ ਸਾਇੰਸ ਦੇ ਸ਼ਿਫਾ ਦੇਣ ਵਾਲੇ ਲਈ ਬਿਮਾਰੀ ਇੱਕ ਸੁਪਨਾ ਹੈ ਜਿਹਦੇ ਤੋਂ ਮਰੀਜ਼ ਨੂੰ ਜਾਗਣ ਦੀ ਲੋੜ ਹੈ। ਇਲਾਜ ਕਰਨ ਵਾਲਿਆਂ ਨੂੰ ਬਿਮਾਰੀ ਅਸਲੀ ਨਹੀਂ ਲੱਗਣੀ ਚਾਹੀਦੀ, ਕਿਉਂ ਜੇ ਇਹ ਗੱਲ ਮੰਨਣ ਦੇ ਕਾਬਲ ਹੈ ਭਈ ਮਰੀਜ਼ ਨੂੰ ਠੀਕ ਕਰਨ ਦਾ ਤਰੀਕਾ ਇਹ ਹੈ ਭਈ ਉਹਨੂੰ ਬਿਮਾਰੀ ਗੈਰ ਅਸਲੀ ਜ਼ਾਹਿਰ ਕੀਤੀ ਜਾਵੇ। ਇਹ ਕਰਨ ਲਈ ਇਲਾਜ ਕਰਨ ਵਾਲੇ ਨੂੰ ਸਾਇੰਸ ਵਿੱਚ ਬਿਮਾਰੀ ਦੀ ਗੈਰ ਅਸਲੀਅਤ ਨੂੰ ਸਮਝਣਾ ਚਾਹੀਦਾ ਹੈ। ਤਿੱਬੀ ਗਵਾਹੀਆਂ ਤੇ ਇਨਫਰਾਦੀ ਤਜਰਬੇ ਦੋਵਾਂ ਦੇ ਮੁਤਾਬਕ ਕੋਈ ਵੀ ਦਵਾਈ ਆਖਰ ਵਿੱਚ ਆਪਣੀ ਫਰਜ਼ੀ ਤਾਕਤ ਗਵਾ ਦਿੰਦੀ ਏ ਤੇ ਮਰੀਜ਼ ਲਈ ਹੋਰ ਕਿਸੇ ਕੰਮ ਦੀ ਨਹੀਂ ਰਹਿੰਦੀ। ਸਿਹਤ ਦੇਣ ਵਾਲਾ ਇਲਾਜ ਵੀ ਆਪਣੀ ਇਫਾਦੀਅਤ ਗਵਾ ਦਿੰਦਾ ਹੈ। ਅਤਾਈ ਇਲਾਜ ਇੰਝ ਹੀ ਬਿਮਾਰ ਦੀ ਖੁਸ਼ਫਹਿਮੀ ਨੂੰ ਕਿਸੇ ਹੱਦ ਤੀਕਰ ਮੁਤਾਸਰ ਕਰਦਾ ਹੈ ਤੇ ਫਿਰ ਉਹ ਠੀਕ ਨਹੀਂ ਹੋ ਪਾਉਂਦੇ। ਇਹ ਸਬਕ ਬਹੁਤ ਫਾਇਦੇ ਦੇਣ ਵਾਲੇ ਨੇ। ਇਹਨਾਂ ਸਬਕਾਂ ਨੂੰ ਕ੍ਰਿਸਚਨ ਸਾਇੰਸ ਦੇ ਅਹਿਸਾਸ, ਸੱਚਾਈ ਤੋਂ ਗਲਤੀ ਤੇ ਰੂਹ ਤੋਂ ਮਾਦੇ ਦੀਆਂ ਸਾਡੀਆਂ ਬੁਨਿਆਦਾਂ ਨੂੰ ਫਿਤਰੀ ਤੇ ਅਸਲੀ ਤੌਰ ਤੇ ਬਦਲ ਦੇਣਾ ਚਾਹੀਦਾ ਹੈ। ਮਾਦੇ ਦੀ ਹਾਲਤ ਨੂੰ ਪਰਖਣ ਲਈ ਡਾਕਟਰ ਨਬਜ਼, ਜ਼ੁਬਾਨ ਤੇ ਫੇਫੜਿਆਂ ਦਾ ਮੁਆਇਨਾ ਕਰਦੇ ਨੇ, ਜਦਕਿ ਅਸਲ ਵਿੱਚ ਸਭ ਕੁਝ ਸਿਆਣ ਹੀ ਹੈ। ਜੇ ਬਦਨ ਮਾਦੀ ਹੈ ਤੇ ਇਹ ਕਿਸੇ ਵੀ ਤਰ੍ਹਾਂ ਕਿਸੇ ਵਜ੍ਹਾ ਪਾਰੋਂ ਬਿਮਾਰ ਨਹੀਂ ਹੋ ਸਕਦਾ, ਕਿਉਂ ਜੇ ਨਾਮ ਨਿਹਾਦ ਮਾਦੀ ਬਦਨ ਇੱਕ ਜ਼ਿਹਨੀ ਨਜ਼ਰੀਆ ਹੈ ਜਿਹਦੇ ਉੱਤੇ ਫਾਨੀ ਸਿਆਣ ਦੀ ਹੁਕਮਰਾਨੀ ਹੁੰਦੀ ਹੈ। ਇਹ ਬਸ ਉਹਦਾ ਹੀ ਇਜ਼ਹਾਰ ਕਰਦਾ ਹੈ ਜੋ ਕੁਝ ਇਹ ਨਾਮ ਨਿਹਾਦ ਸਿਆਣ ਬਿਆਨ ਕਰਦੀ ਹੈ। ਇਸ ਲਈ ਹਮਾਹੰਗ ਹਸਤੀ ਦੇ ਬਾਰੇ ਸੱਚੀਆਂ ਹਕੀਕਤਾਂ ਉੱਤੇ ਚੁੱਪ ਤੇ ਉੱਚੀ ਆਵਾਜ਼ ਦੋਵਾਂ ਦੇ ਰਾਹੀਂ ਮਰੀਜ਼ ਦੇ ਝੂਠੇ ਅਕੀਦੇ ਨੂੰ ਫਨਾਹ ਕਰਨਾ ਹੀ ਚੰਗਾ ਇਲਾਜ ਹੈ। ਯਾਨੀ ਇਨਸਾਨ ਨੂੰ ਬਿਮਾਰ ਦੀ ਬਜਾਏ ਤੰਦਰੁਸਤ ਪੇਸ਼ ਕਰਨਾ ਤੇ ਇਹ ਜ਼ਾਹਿਰ ਕਰਨਾ ਵੀ ਮਾਦੇ ਲਈ ਤਕਲੀਫ ਸਹਿਣਾ, ਪੀੜ ਜਾਂ ਗਰਮੀ ਮਹਿਸੂਸ ਕਰਨਾ, ਪਿਆਸ ਜਾਂ ਬੁਖਾਰ ਮਹਿਸੂਸ ਕਰਨਾ ਨਾਮੁਮਕਿਨ ਹੈ। ਡਰ ਨੂੰ ਤਬਾਹ ਕਰੋ ਤੇ ਤੁਸੀਂ ਬੁਖਾਰ ਦਾ ਖਾਤਮਾ ਕਰੋਗੇ। ਇਨਸਾਨੀਅਤ ਸਾਇੰਸ ਤੇ ਮਸੀਹਤ ਦੇ ਪਾਰੋਂ ਵਧੇਗੀ। ਦੌੜ ਨੂੰ ਤੇਜ਼ ਕਰਨ ਦੀ ਲੋੜ ਇਸ ਅਸਲੀਅਤ ਦੀ ਪਿਓ ਏ ਵੀ ਸਿਆਣ ਇਹ ਕਰ ਸਕਦੀ ਏ, ਕਿਉਂ ਜੇ ਸਿਆਣ ਗੰਦ ਦੀ ਬਜਾਏ ਸਫਾਈ, ਕਮਜ਼ੋਰੀ ਦੀ ਬਜਾਏ ਤਾਕਤ ਤੇ ਬਿਮਾਰੀ ਦੀ ਬਜਾਏ ਤੰਦਰੁਸਤੀ ਦਿੰਦੀ ਏ। ਇਹ ਪੂਰੇ ਨਿਜ਼ਾਮ ਵਿੱਚ ਬਦਲਣ ਦੇ ਕਾਬਲ ਏ ਤੇ ਇਹਨੂੰ ਹਰ ਜ਼ਰੇ ਤੀਕਰ ਬਣਾ ਸਕਦੀ ਏ। ਪੁਰਾਣੇ ਮਸੀਹੀ ਇਲਾਜ ਕਰਨ ਵਾਲੇ ਸੀ। ਮਸੀਹਤ ਦਾ ਇਹ ਅਨਸਰ ਗਵਾਚ ਕਿਉਂ ਗਿਆ ਹੈ? ਕਿਉਂ ਜੇ ਸਾਡਾ ਮਜ਼ਹਬੀ ਨਿਜ਼ਾਮ ਘੱਟੋ ਘੱਟ ਸਾਡੇ ਤਿੱਬੀ ਨਿਜ਼ਾਮਾਂ ਦੇ ਹੇਠਾਂ ਆ ਗਿਆ ਹੈ। ਪਹਿਲੀ ਬੁੱਤ ਪ੍ਰਸਤੀ ਮਾਦੇ ਉੱਤੇ ਯਕੀਨ ਸੀ। ਸਕੂਲਾਂ ਨੇ ਖੁਦਾਈ ਉੱਤੇ ਈਮਾਨ ਦੀ ਬਜਾਏ ਮਨਸ਼ੀਆਤ ਦੇ ਫੈਸ਼ਨ ਉੱਤੇ ਈਮਾਨ ਨੂੰ ਵਧਾਇਆ ਹੈ। ਜੇ ਬਿਮਾਰੀ ਅਸਲੀ ਹੈ ਤੇ ਇਹ ਲਾਫਾਨੀਅਤ ਨਾਲ ਤਾਲੁਕ ਰੱਖਦੀ ਹੈ, ਜੇ ਸੱਚੀ ਹੈ ਤੇ ਇਹ ਸੱਚਾਈ ਦਾ ਹਿੱਸਾ ਹੈ। ਪਰ ਜੇ ਪਾਪ ਤੇ ਬਿਮਾਰੀ ਵਹਿਮ ਨੇ ਤੇ ਇਸ ਫਾਨੀ ਸੁਪਨੇ ਜਾਂ ਵਹਿਮ ਤੋਂ ਜਾਗਣਾ ਸਾਨੂੰ ਸਿਹਤਮੰਦੀ, ਪਾਕੀਜ਼ਗੀ ਤੇ ਲਾਫਾਨੀਅਤ ਦਿੰਦਾ ਹੈ। ਇਹ ਜਾਗਣਾ ਮਸੀਹ ਦਾ ਆਉਣਾ ਹੈ, ਸੱਚਾਈ ਦਾ ਵੇਲੇ ਤੋਂ ਪਹਿਲਾਂ ਇਜ਼ਹਾਰ ਜਿਹੜਾ ਗਲਤੀ ਨੂੰ ਬਾਹਰ ਕੱਢਦਾ ਤੇ ਬਿਮਾਰ ਨੂੰ ਠੀਕ ਕਰ ਦਿੰਦਾ ਹੈ। ਇਹ ਉਹ ਮੁਕਤੀ ਹੈ ਜਿਹੜੀ ਰੱਬ
ਇਲਾਹੀ ਅਸੂਲ ਉਸ ਮੁਹੱਬਤ ਪਾਰੋਂ ਮਿਲਦੀ ਏ ਜਿਹਨੂੰ ਯਿਸੂ ਨੇ ਜ਼ਾਹਿਰ ਕੀਤਾ ਹੈ। ਬਿਮਾਰੀ ਦੀ ਦਰਜਾਬੰਦੀ ਅਸੀਂ ਉਸ ਗਲਤੀ ਦੇ ਤੌਰ ਤੇ ਕਰਦੇ ਹਾਂ ਜਿਹਨੂੰ ਸੱਚਾਈ ਜਾਂ ਸਿਆਣ ਦੇ ਇਲਾਵਾ ਕੋਈ ਸ਼ਿਫਾ ਨਹੀਂ ਦੇ ਸਕਦੀ। ਪਰ ਸ਼ਰਤ ਇਹ ਹੈ ਵੀ ਇਹ ਸਿਆਣ ਇਲਾਹੀ ਹੋਵੇ, ਨਾ ਕਿ ਇਨਸਾਨੀ। ਸਿਆਣ ਬਾਕੀ ਸਾਰੀਆਂ ਕੂਵਤਾਂ ਤੋਂ ਉੱਚੀ ਏ ਤੇ ਅਖੀਰੀ ਸ਼ਿਫਾ ਦੇ ਦੂਜੇ ਸਾਰੇ ਵਸੀਲਿਆਂ ਉੱਤੇ ਫੌਕੀਅਤ ਹਾਸਲ ਕਰੇਗੀ। ਸਾਇੰਸ ਦੇ ਰਾਹੀਂ ਸ਼ਿਫਾ ਦੇਣ ਲਈ ਤੁਹਾਨੂੰ ਸਾਇੰਸ ਦੀਆਂ ਰੂਹਾਨੀ ਤੇ ਇਖਲਾਕੀ ਮੰਗਾਂ ਤੋਂ ਬੇਖਬਰ ਨਹੀਂ ਹੋਣਾ ਚਾਹੀਦਾ ਤੇ ਉਹਨਾਂ ਦੀ ਨਾਫਰਮਾਨੀ ਨਹੀਂ ਕਰਨੀ ਚਾਹੀਦੀ। ਇਖਲਾਕੀ ਜਹਾਲਤ ਜਾਂ ਪਾਪ ਤੁਹਾਡੇ ਇਜ਼ਹਾਰ ਉੱਤੇ ਅਸਰਅੰਦਾਜ਼ ਹੁੰਦੇ ਨੇ, ਕ੍ਰਿਸਚਨ ਸਾਇੰਸ ਦੇ ਮਿਆਰਾਂ ਦੀ ਪਹੁੰਚ ਵਿੱਚ ਰੁਕਾਵਟ ਦੀ ਵਜ੍ਹਾ ਬਣਦੇ ਨੇ। ਰੱਬ ਕਾਦਰ ਮੁਤਲਿਕ ਹਸਤੀ ਏ, ਉਹਨੇ ਦਵਾਈ ਬਣਾਈ, ਪਰ ਇਹ ਦਵਾਈ ਸਿਆਣ ਸੀ। ਇਹਨੂੰ ਮਾਦਾ ਨਹੀਂ ਸੀ ਹੋਣਾ ਚਾਹੀਦਾ ਜਿਹੜਾ ਕਿ ਸਿਆਣ ਯਾਨੀ ਰੱਬ ਦੀ ਫਿਤਰਤ ਤੇ ਕਿਰਦਾਰ ਤੋਂ ਵੱਖਰਾ ਹੁੰਦਾ ਏ। ਸੱਚ ਹਰ ਤਰ੍ਹਾਂ ਦੀ ਗਲਤੀ ਲਈ ਰੱਬ ਦਾ ਦਿੱਤਾ ਹੋਇਆ ਇੱਕ ਇਲਾਜ ਏ ਤੇ ਸੱਚਾਈ ਬਸ ਉਸੇ ਸ਼ੈ ਨੂੰ ਨੇਸਤ ਕਰਦੀ ਏ ਜਿਹੜੀ ਗੈਰ ਅਸਲੀ ਹੁੰਦੀ ਏ। ਇਸ ਲਈ ਇਹ ਸੱਚ ਏ ਵੀ ਕੱਲ੍ਹ ਵਾਂਗਰ ਅੱਜ ਵੀ ਮਸੀਹ ਬਦਰੂਹਾਂ ਨੂੰ ਕੱਢਦਾ ਤੇ ਬਿਮਾਰਾਂ ਨੂੰ ਸ਼ਿਫਾ ਦਿੰਦਾ ਏ। ਸੱਚਾਈ ਨਾ ਕਿ ਜਿਸਮਾਨੀ ਮਰਜ਼ੀ, ਉਹ ਇਲਾਹੀ ਕੂਵਤ ਏ ਜਿਹੜੀ ਬਿਮਾਰ ਨੂੰ ਆਖਦੀ ਏ ਸਾਕਤ ਹੋ ਜਾ, ਰੁਕ ਜਾ। ਜਦ ਹਸਤੀ ਦੀ ਸਾਇੰਸ ਨੂੰ ਆਲਮੀ ਸਤ੍ਹਾ ਉੱਤੇ ਸਮਝਿਆ ਜਾਂਦਾ ਏ ਤੇ ਹਰ ਬੰਦਾ ਆਪਣੇ ਆਪ ਦਾ ਡਾਕਟਰ ਹੋਵੇਗਾ ਤੇ ਸੱਚਾਈ ਆਲਮਗੀਰ ਅਕਸੀਰ ਆਜ਼ਮ ਹੋਵੇਗੀ। ਹੁਣ ਮੈਂ ਮੀਰੀ ਬੇਕਰ ਰੈਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਵੱਲਾ ਹੀ ਪਿਆਰੀ ਹਕੂਮਤ ਕਰਦੀ ਏ ਤੇ ਇੱਕ ਮਸੀਹ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਮਤਾਂ, ਸਲਾਮਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕੋਈ ਹਰ ਰੋਜ਼ ਜਾਰਿਹਾਨਾ ਜ਼ਹਨੀ ਸਲਾਮਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।